ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਕਿ ਅਸੀਂ ਦੇਖ ਰਹੇ ਹਾਂ, ਜਿਹੜੀ ਇਹ ਸਥਿਤੀ ਇਸ ਵਕਤ ਬਣੀ ਹੋਈ ਹੈ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਲੋਕ ਜਿੱਥੇ ਵੀ ਸੀ ਉੱਥੇ ਹੀ ਬੈਠ ਕੇ ਜਦੋਂ ਲੋਕਡਾਊਨ ਹੋਇਆ, ਖਾਸ ਤੌਰ ਤੇ ਭਾਰਤ ਦੇ ਵਿੱਚ ਜਿੱਥੇ ਇਸ ਵਕਤ ਕੰਪਲੀਟ ਸ਼ਟਡਾਊਨ ਹੈ ਤੇ ਕਰਫਿਊ ਵਾਲੀ ਜਿਹੜੀ ਸਥਿਤੀ ਹੈਗੀ ਹੈ ਉਹ ਬਣੀ ਹੋਈ ਹੈ। ਕਰਫਿਊ ਇੰਪੋਜ਼ ਕੀਤਾ ਗਿਆ ਤੇ ਫੋਰਸਫੁਲੀ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਸਖਤੀ ਵਰਤ ਕੇ ਇਸ ਕਰਫਿਊ ਨੂੰ ਇੰਪੋਜ਼ ਕੀਤਾ ਗਿਆ, ਇੰਪਲੀਮੈਂਟ ਕੀਤਾ ਗਿਆ। ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਕਸ਼ਮੀਰ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ, ਪਿਛਲੇ ਸਮੇਂ ਦੇ ਵਿੱਚ ਜਿਹੜੀ ਖਬਰ ਆਈ ਹੈ ਕਿ 1200 ਕਸ਼ਮੀਰੀ ਜਿਹੜੇ ਕਿ ਇੱਧਰ ਪੰਜਾਬ ਦੇ ਵਿੱਚ ਅਦਰਵਾਈਜ਼ ਉਹ ਇੱਥੇ ਮੌਜੂਦ ਸੀ, ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਜਿਹੜਾ ਪਹੁੰਚਾਉਣ ਦਾ ਜ਼ਿੰਮਾ ਹੈ ਉਹ ਕੀਤਾ ਗਿਆ, ਉਹਦਾ ਪ੍ਰਬੰਧ ਕੀਤਾ ਗਿਆ ਤੇ ਉਹਦੇ ਲਈ ਕਸ਼ਮੀਰੀਆਂ ਵੱਲੋਂ ਜਿਹੜਾ ਹੈ ਪੰਜਾਬ ਸਰਕਾਰ ਤੇ ਪੰਜਾਬ ਦਾ ਧੰਨਵਾਦ ਕੀਤਾ ਗਿਆ। ਤੇ ਦੂਜੇ ਪਾਸੇ ਅਸੀਂ ਜਿਹੜੇ ਪੰਜਾਬ ਦੇ ਕੁਝ ਜਿਹੜੇ ਪਿਲਗ੍ਰਿਮਸ ਸੀ, ਸ਼ਰਧਾਲੂ ਸੀ, ਜਿਹੜੇ ਉੱਥੇ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਵਿੱਚ ਹੈਗੇ ਆ, ਉਹਨਾਂ ਨੂੰ ਉੱਥੋਂ ਲਿਆਉਣ ਦਾ ਪ੍ਰਬੰਧ ਹੁਣ ਲਾਈਨ ਦੇਖੀ ਜਾ ਰਹੀ ਹੈ। ਪਹਿਲਾਂ ਵੀ ਅਪਰੋਚ ਕੀਤਾ ਗਿਆ ਕੇਂਦਰ ਸਰਕਾਰ ਨੂੰ, ਮਹਾਰਾਸ਼ਟਰ ਸਰਕਾਰ ਨੂੰ ਕਿ ਉੱਥੋਂ ਉਹਨਾਂ ਨੂੰ ਪਿਲਗ੍ਰਿਮਸ ਨੂੰ ਉੱਥੋਂ ਕੱਢਿਆ ਜਾਵੇ, ਉੱਥੋਂ ਪੰਜਾਬ ਦੇ ਵਿੱਚ ਲਿਆਂਦਾ ਜਾਵੇ, ਪਰ ਨਾ ਉਹ ਸਫਲ ਹੋ ਸਕਿਆ। ਹੁਣ ਜਿਹੜੀ ਖਬਰ ਆਈ ਹੈ ਕਿ ਉਹ ਜਿਹੜੀ ਲਾਈਨ ਹੈਗੀ ਹੈ ਉਹ ਖੋਲੀ ਗਈ ਹੈ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇਗਾ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਾਰੇ ਨੂੰ ਲੈ ਕੇ ਅਮਿਤ ਸ਼ਾਹ ਦਾ ਜਿਹੜਾ ਧੰਨਵਾਦ ਕਰਨ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਸੋ ਡਾਕਟਰ ਸਾਹਿਬ, ਜਦੋਂ ਅਸੀਂ ਇਸ ਡਿਵੈਲਪਮੈਂਟ ਵੱਲ ਦੇਖਦੇ ਹਾਂ, ਜਿੱਥੇ ਵੀ ਲੋਕ ਇਸ ਸਾਰੀ ਸਥਿਤੀ ਦੇ ਵਿੱਚ ਫਸੇ ਹੋਏ ਆ, ਪਰ ਉਹਨਾਂ ਨੂੰ ਵਾਪਸ ਘਰੀ ਪਹੁੰਚਾਉਣ ਦੀ ਜਿਹੜੀ ਲਾਈਨ ਹੈਗੀ ਹੈ ਉਹ ਦਿੱਕਤਾਂ ਬਹੁਤ ਆ ਰਹੀਆਂ ਨੇ, ਪਰ ਖਾਸ ਤੌਰ ਤੇ ਜਿਹੜੀਆਂ ਇਹ ਦੋ ਖਬਰਾਂ ਜਿਹੜਾ ਵੇਰਵੇ ਸਾਡੇ ਸਾਹਮਣੇ ਆਏ ਆ, ਕੀ ਕਹਿਣਾ ਚਾਹੋਗੇ ਇਸ ਬਾਬਤ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਵੀ ਕਿਹਾ ਹੈ ਕਿ ਅਲਟੀਮੇਟਲੀ ਜਿਹੜਾ ਇਸ ਬਿਮਾਰੀ ਨੂੰ, ਕੋਵਿਡ-19 ਨੂੰ ਜਾਂ ਕਰੋਨਾ ਨੂੰ ਸਪਰੈਡ ਕਰਨ ਤੋਂ ਜਾਂ ਇਹਦੇ ਫੈਲਾਅ ਤੋਂ ਕੋਈ ਚੀਜ਼ ਰੋਕਦੀ ਹੈ ਉਹ ਸੋਸ਼ਲ ਡਿਸਟੈਂਸਿੰਗ ਹੈ ਜਾਂ ਆਮ ਦੇ ਵਿੱਚ ਨਾ ਵਿਚਰਨਾ। ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਵੇਂ ਜਦੋਂ ਨੀਤੀਆਂ ਬਣਾਈਆਂ ਜਾਂਦੀਆਂ ਨੇ ਉਸ ਵੇਲੇ ਇਸ ਗੱਲ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਾਂ ਦੇਖਿਆ ਨਹੀਂ ਜਾਂਦਾ ਕਿ ਜਿਹੜੇ ਉਹਦੇ ਕਨਸੀਕੁਐਂਸ ਹੋਣਗੇ ਉਸ ਦਾ ਪ੍ਰਬੰਧ ਪਹਿਲਾਂ ਕੀਤਾ ਜਾਏ। ਔਰ ਉਹਦਾ ਹੀ ਨਤੀਜਾ ਸੀ ਕਿ ਅਸੀਂ ਦੇਖਿਆ ਕਿ ਲਗਭਗ 2 ਕਰੋੜ ਦੇ ਨੇੜੇ ਜਿਹੜੀ ਮਾਈਗ੍ਰੈਂਟ ਲੇਬਰ ਸੀ ਉਹ ਦਿੱਲੀ 'ਚ ਫਸ ਗਈ, ਬੰਬਈ 'ਚ ਫਸ ਗਈ, ਵੱਡੇ ਸ਼ਹਿਰਾਂ 'ਚ ਫਸ ਗਈ। ਔਰ ਕਿਵੇਂ ਜਦੋਂ ਨਾ ਉਹਨਾਂ ਦਾ ਉੱਥੇ ਕੋਈ ਪ੍ਰੋਪਰ ਪ੍ਰਬੰਧ ਸੀ, ਨਾ ਉਹਨਾਂ ਤੱਕ ਕੋਈ ਪਹੁੰਚ ਕੀਤੀ ਗਈ, ਤੇ ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਨੇ ਸਾਰੇ ਹੀ ਮਜ਼ਦੂਰ ਉਹ ਤੁਰ ਪਏ 200-200 ਮੀਲ, 300-300 ਮੀਲ, ਔਰ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਵੀ ਉਹ ਸਾਰੇ ਦੇ ਵਿੱਚੋਂ ਕਿੰਨਾ ਇੱਕ ਦੂਜੇ ਨੂੰ ਸਪਰੈਡ ਕਰਨਗੇ। ਔਰ ਉਹਨਾਂ ਦਾ ਕੋਈ ਭੁੱਖੇ ਭਾਣੇ, ਉਹਨਾਂ ਚੋਂ ਕਈ ਪਰਿਵਾਰਾਂ ਵਾਲੇ ਬੱਚੇ ਲੈ ਕੇ ਵੀ। ਔਰ ਇਹ ਸਾਹਮਣੇ ਆਇਆ ਕਿ ਕਿਸ ਕਿਸਮ ਦੀ ਹਕੂਮਤ ਹੈ ਜਿਹਨੇ ਇਹ ਲਾਕਡਾਊਨ ਲਾਗੂ ਕਰਨ ਤੋਂ ਪਹਿਲਾਂ ਇਹ ਦੇਖਿਆ ਹੀ ਨਹੀਂ ਕਿ ਉਹਨਾਂ ਸਾਰਿਆਂ ਨੂੰ ਤੁਸੀਂ ਕਿਵੇਂ, ਜੇ ਉਹਨਾਂ ਨੂੰ ਤੁਸੀਂ ਉਹਨਾਂ ਥਾਵਾਂ ਤੇ ਹੀ ਰੱਖਣਾ ਜਿੱਥੇ ਉਹ ਨੇ, ਉਹਨਾਂ ਦੇ ਨਾਲ ਕਮਿਊਨੀਕੇਟ ਕਰੋ, ਉਹਨਾਂ ਨੂੰ ਦੱਸੋ, ਉਹਨਾਂ ਦਾ ਪ੍ਰਬੰਧ ਕਰੋ। ਔਰ ਇਸ ਹਫੜਾ ਦਫੜੀ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਔਰ ਕਿਸ ਹੱਦ ਤੱਕ ਇਹ ਅੱਗੋਂ ਸਪਰੈਡ ਹੋਇਆ ਹੋਏਗਾ, ਕਿਉਂਕਿ ਅਜੇ ਭਾਰਤ ਜਾਂ ਪਾਕਿਸਤਾਨ ਇਹ ਪੀਕ ਵੱਲ ਨਹੀਂ ਗਏ, ਉਦੋਂ ਇਹ ਨਜ਼ਰ ਆਏਗਾ ਕਿ ਭਾਈ ਇਸ ਦਾ ਕੀ ਡੈਮੇਜ ਹੋਇਆ। ਦੂਸਰਾ ਅਸੀਂ ਦੇਖਦੇ ਹਾਂ ਕਿ ਵੀ ਜਿਹੜੇ ਖਾਸ ਤੌਰ ਤੇ ਮੁਸਲਮਾਨ ਫਸੇ, ਉਹ ਭਾਵੇਂ ਤਬਲੀਗੀ ਜਮਾਤ ਦਾ ਨਾਂ ਵਰਤ ਕੇ ਕਿਵੇਂ ਉਹਨਾਂ ਦੀ ਹਰਾਸਮੈਂਟ ਕੀਤੀ ਗਈ, ਉਹ ਜਿੱਥੇ ਵੀ ਸੀ। ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਕਿਵੇਂ ਜਿਨ੍ਹਾਂ ਧਰਮ ਨੂੰ ਇੱਕ ਟੈਗ ਦੇ ਤੌਰ ਤੇ ਇਸਤੇਮਾਲ ਕੀਤਾ ਹਕੂਮਤ ਨੇ ਵੀ ਔਰ ਉਹਨਾਂ ਦੇ ਮੀਡੀਆ ਨੇ ਵੀ ਬਦਨਾਮ ਕਰਨ ਲਈ ਮੁਸਲਮਾਨਾਂ ਨੂੰ, ਉਹਦੇ 'ਚ ਅਸੀਂ ਪਹਿਲਾਂ ਸਿੱਖਾਂ ਦੇ ਹਵਾਲੇ ਨਾਲ ਦੇਖਿਆ ਕਿ ਕਿਵੇਂ ਇਟਲੀ ਤੋਂ ਗਏ ਗ੍ਰੰਥੀ ਬਲਦੇਵ ਸਿੰਘ, ਉਹਨੂੰ ਬਦਨਾਮ ਕਰਕੇ ਸੁਪਰ ਸਪਰੈਡਰ ਗੁਰੂ ਇਹ ਲਫ਼ਜ਼ ਕਹਿ ਕੇ ਸਾਰੀ ਸਿੱਖ ਕੌਮ ਨੂੰ ਪੰਜਾਬ ਦੇ ਵਿੱਚ ਜਿਹੜਾ ਆਧਾਰ ਬਣਾ ਕੇ ਇਹਨੂੰ ਬਦਨਾਮ ਕੀਤਾ ਗਿਆ। ਫਿਰ ਗੁਰਦੁਆਰਾ ਮਜਨੂ ਢਿੱਲਾ, ਜਿੱਥੇ ਦੂਜੇ ਲੋਕ ਜ਼ਿਆਦਾ 300 ਦੇ ਕਰੀਬ ਸੀ, ਹਾਲਾਂਕਿ ਇਹ ਖੁਸ਼ਕਿਸਮਤੀ ਰਹੀ ਕਿ ਉਹਨਾਂ 300 ਚੋਂ ਕਿਸੇ ਨੂੰ ਕੋਈ ਕਰੋਨਾ ਪੋਜ਼ਿਟਿਵ ਨਹੀਂ ਸੀ, ਨਹੀਂ ਤਾਂ ਤਬਲੀਗੀ ਜਮਾਤ ਦੇ ਨਾਲ ਹੀ ਜਿਹੜਾ ਉਹ ਮਜਨੂ ਢਿੱਲਾ ਵੀ ਟੈਗ ਕੀਤਾ ਹੋਣਾ ਸੀ, ਕਿਉਂਕਿ ਸਿੱਖਾਂ ਤੋਂ ਵੀ ਇਹ ਬਰਾਬਰ ਦੁਖੀ ਨੇ ਕਿ ਕਿਵੇਂ ਇਹਨਾਂ ਨੂੰ ਟਾਰਗੇਟ ਕਰਨਾ। ਪਰ ਨਾਲ ਦੀ ਨਾਲ ਅਸੀਂ ਇਹ ਦੇਖਦੇ ਹਾਂ ਕਿ ਇੱਕ ਪਾਸੇ ਤਾਂ ਮਜਨੂ ਢਿੱਲੇ ਦਾ ਰੌਲਾ ਪਾਇਆ ਗਿਆ ਜਾਂ ਤਬਲੀਗੀ ਇਕੱਠ ਦਾ ਕੀਤਾ ਗਿਆ,
ਦੂਸਰੇ ਪਾਸੇ ਅਸੀਂ ਤਖਤ ਸ੍ਰੀ ਹਜ਼ੂਰ ਸਾਹਿਬ, ਜਿਹੜੇ ਸਾਡੇ 5 ਤਖਤਾਂ ਚੋਂ ਇੱਕ ਤਖਤ ਹੈ, ਔਰ ਜ਼ਾਹਰ ਹੈ ਪੰਜਾਬ ਚੋਂ ਸਪੈਸ਼ਲ ਟ੍ਰੇਨਾਂ ਵੀ ਚੱਲਦੀਆਂ ਨੇ ਰੋਜ਼ਾਨਾ ਆਉਣ ਜਾਣ। 2000 ਦੇ ਕਰੀਬ ਸਿੱਖ ਜਿਹੜੇ ਪੰਜਾਬ ਚੋਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਸੀ। ਹੁਣ ਜਾਂ ਤਾਂ ਲੋਕਡਾਊਨ ਕਰਨ ਤੋਂ ਪਹਿਲਾਂ ਇਨਫ 2-3 ਦਿਨ ਦਾ ਟਾਈਮ ਦਿੱਤਾ ਹੁੰਦਾ, ਪ੍ਰਬੰਧ ਕੀਤਾ ਜਾਂਦਾ ਕਿ ਉੱਥੋਂ ਉਹ ਸੇਫਲੀ ਵਾਪਸ ਆਣ, ਲੇਕਿਨ ਉੱਥੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਕੋਈ ਨਹੀਂ ਦਿੱਤਾ। ਔਰ ਇਹ ਗੱਲ ਹੁਣ ਅਸੀਂ ਦੇਖ ਰਹੇ ਹਾਂ ਕਿ 1 ਮਹੀਨੇ ਤੋਂ ਕਿੰਨੀ ਵਾਰੀ ਆ ਹਰਸਿਮਰਤ ਕੌਰ ਨੇ ਕ੍ਰੈਡਿਟ ਲਿਆ, ਥੈਂਕ ਯੂ ਸੈਂਟਰ ਗਵਰਨਮੈਂਟ ਦਾ, ਪ੍ਰਬੰਧ ਹੋ ਗਿਆ ਆਉਣ ਦਾ, ਦੂਜਿਆਂ ਦਾ ਹੋਇਆ, ਹਰ ਕੋਈ ਬਿਆਨਬਾਜ਼ੀ ਕਰ ਰਿਹਾ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਲਗਭਗ 1 ਮਹੀਨੇ ਤੋਂ ਇਹ ਉੱਥੇ ਫਸੇ ਹੋਏ ਹਾਲਾਂ, ਕਿਉਂਕਿ ਤਖਤ ਸ੍ਰੀ ਹਜ਼ੂਰ ਸਾਹਿਬ ਨਾਲ ਸੰਬੰਧਿਤ ਜਿਹੜਾ ਬਹੁਤ ਸਾਰਾ ਬਾਹਰਲੇ ਸਿੱਖ ਉੱਥੇ ਇਨਵੋਲਵ ਨੇ, ਅੱਛੀਆਂ ਸਰਾਵਾਂ ਨੇ, ਅੱਛੇ ਜਿਹੜੇ ਨੇ ਉਹ ਰੈਸਟ ਹਾਊਸ ਬਣੇ ਹੋਏ ਨੇ, ਉੱਥੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀ, ਉਹਨਾਂ ਨੂੰ ਚੰਗੇ ਢੰਗ ਨਾਲ ਰੱਖਿਆ ਗਿਆ, ਦਵਾਈਆਂ ਦਾ ਪ੍ਰਬੰਧ ਵੀ ਲੋਕਲ ਗੁਰਦੁਆਰਾ ਮੈਨੇਜਮੈਂਟ ਦਾ ਦੂਜਿਆਂ ਨੇ ਕੀਤਾ। ਪਰ ਹੁਣ ਉਹਨਾਂ ਹਾਲਾਤਾਂ ਜਿੱਥੇ ਸੀਰੀਅਸ ਮਰੀਜ਼ ਵੀ ਨੇ ਪੰਜਾਬ ਦੇ ਵਿੱਚ, ਉਹ ਆ ਨਹੀਂ ਸਕੇ ਕਿਉਂਕਿ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਸਰਕਾਰ ਹੈ ਉद्धਵ ਠਾਕਰੇ ਦੀ, ਉਹਦੇ ਚ ਕਾਂਗਰਸ ਭਾਈਵਾਲ ਹੈ, ਪੰਜਾਬ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ। ਐਸੀ ਕਿਹੜੀ ਦਿੱਕਤ ਸੀ ਕਿ ਪੰਜਾਬ ਦਾ ਚੀਫ ਮਿਨਿਸਟਰ ਕਾਂਗਰਸੀ ਉੱਥੇ ਆਪਣੇ ਕਾਊਂਟਰ ਕਾਂਗਰਸ ਪਾਰਟ ਨੂੰ ਕਾਲ ਕਰਕੇ ਕਹਿ ਨਹੀਂ ਸੀ ਸਕਦਾ ਕਿ ਭਾਈ ਅਸੀਂ ਆ 2000 ਬੰਦੇ ਨੂੰ ਲੈਣ ਲਈ ਆ 100 ਬੱਸਾਂ ਭੇਜ ਰਹੇ, ਇਹਨਾਂ ਨੂੰ ਤੁਸੀਂ ਟੈਸਟ ਕਰਕੇ ਭਾਵੇਂ, ਕਿਉਂਕਿ ਮਹਾਰਾਸ਼ਟਰ 'ਚ ਵੀ ਉਹਦਾ ਸਪਰੈਡ ਸੀ, ਇਹਨਾਂ ਨੂੰ ਭੇਜੋ। ਨਾਲ ਸੈਂਟਰ ਨੂੰ ਕਹਿੰਦਾ ਜੀ ਆਹ ਸਾਡੀਆਂ ਆ ਰਹੀਆਂ ਨੇ, 1 ਮਹੀਨਾ ਰਿੜਕਣ ਦੀ ਗੱਲ ਨਹੀਂ ਸੀ। ਜਾਂ ਇਹ ਮਾਈ ਜਿਹੜੀ ਹਰਸਿਮਰਤ ਕੌਰ ਜਿਹੜੀ ਤਰਲੇ ਕਰਨ ਤੇ ਰਹਿੰਦੀ ਆ, ਔਰ ਹਮੇਸ਼ਾ ਇਹਨੂੰ ਮੋਦੀ ਤੇ ਅਮਿਤ ਸ਼ਾਹ ਨੂੰ ਵਧਾਈ ਦੇਣ ਤੋਂ ਬਿਨਾਂ ਇਹਨੇ ਕਦੇ ਕੋਈ ਕੰਮ ਕੀਤਾ ਨਹੀਂ ਹੈ, ਇਹ ਉਹਨਾਂ ਨੂੰ ਕਿਉਂ ਨਹੀਂ ਸੀ ਕਹਿ ਸਕਦੀ ਸੈਂਟਰ ਮਿਨਿਸਟਰੀ ਨੂੰ ਕਿ ਜੀ ਅਸੀਂ ਪ੍ਰਬੰਧ ਕਰਦੇ ਆ ਸ਼੍ਰੋਮਣੀ ਕਮੇਟੀ ਦੇ ਥੱਲੇ ਬੱਸਾਂ ਦਾ, ਤੁਸੀਂ ਉੱਥੋਂ ਉਹਨਾਂ ਨੂੰ ਕੱਢੋ। ਸੋ 1 ਮਹੀਨੇ ਤੋਂ ਰਿੜਕਣ ਤੋਂ ਬਾਅਦ ਹੁਣ ਜੇ ਫਾਈਨਲੀ, ਔਰ ਇਹ ਵੀ ਪੰਜਾਬ ਦੇ ਮੀਡੀਆ 'ਚ ਜਦੋਂ ਇਹਦਾ ਰੌਲਾ ਪਿਆ, ਖਾਸ ਤੌਰ ਤੇ ਮੈਂ ਵਧਾਈ ਦੇਣਾ ਚਾਹੁੰਦਾ ਖਾਲਿਸ ਟੀਵੀ ਨੂੰ ਕਿ ਉਹਨਾਂ ਨੇ ਲਗਾਤਾਰਤਾ ਨਾਲ ਇਸ ਨੂੰ ਮੁੱਦਾ ਬਣਾਇਆ। ਹੋਰ ਵੀ ਆਵਾਜ਼ ਚੁੱਕੀ ਹੋਏਗੀ, ਮੈਂ ਸਾਰਾ ਮੀਡੀਆ ਤਾਂ ਨਹੀਂ ਮੋਨੀਟਰ ਕਰ ਸਕਦਾ। ਸੋ ਹੁਣ ਅਸੀਂ ਦੇਖਦੇ ਹਾਂ ਕਿ ਇਸ ਪਿਛਲੇ 1 ਹਫ਼ਤੇ 'ਚ ਕਾਰਵਾਈ ਦੀ ਸ਼ੁਰੂਆਤ ਹੋਈ, ਔਰ ਹੁਣ ਅੱਜ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਲਾਈਨ ਹੈ ਅਮਰਿੰਦਰ ਦੀ ਔਰ ਹਰਸਿਮਰਤ ਕੌਰ ਦੀ। ਅਮਰਿੰਦਰ ਸਿੰਘ ਕਹਿ ਰਿਹਾ ਜੀ ਮੈਂ ਹੁਣੇ ਹੀ ਜਿਹੜੀ ਹੈ ਗੱਲਬਾਤ ਕੀਤੀ ਹੈ ਔਰ ਉਹਦੇ ਨਾਲ ਉद्धਵ ਠਾਕਰੇ ਨਾਲ, ਔਰ ਉਹਨੇ ਕਿਹਾ ਜੀ ਠੀਕ ਹੈ, ਔਰ ਸੈਂਟਰ ਦੀ ਹੋਮ ਮਿਨਿਸਟਰੀ ਨੇ ਵੀ ਜਿਹੜਾ ਉਹ ਆਗਿਆ ਦੇ ਦਿੱਤੀ ਹੈ, ਔਰ ਅਸੀਂ ਜਿਹੜਾ ਉਹ ਹੁਣ ਲੌਜਿਸਟਿਕਸ ਦੇ ਉੱਤੇ ਵਰਕਆਊਟ ਕਰ ਰਹੇ ਹਾਂ, ਅਸੀਂ ਟਰਾਂਸਪੋਰਟੇਸ਼ਨ ਦਾ ਖਰਚਾ ਚੱਲਾਂਗੇ ਔਰ ਉਹਨਾਂ ਨੂੰ ਲਿਆ ਰਹੇ। ਲੇਕਿਨ ਇਹ ਕ੍ਰੈਡਿਟ ਕਿਤੇ ਉਹਦੇ ਖਾਤੇ 'ਚ ਨਾ ਪੈ ਜਾਏ। ਨਾਲ ਦੀ ਨਾਲ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ, came to Delhi to meet Home Minister Amit Shah ji and thank him for speaking to Maharashtra CM Uddhav Thackeray today to track repatriation of Sikh devotees stranded at Hazur Sahib. Now request Punjab government to give permission to buses arranged by Shromani Akali Dal since 3 days to bring them back. ਹੁਣ ਉੱਥੇ ਇੱਕ ਕ੍ਰੈਡਿਟ ਅਮਿਤ ਸ਼ਾਹ ਨੂੰ, ਇੱਕ ਅਕਾਲੀ ਦਲ ਨੂੰ ਕਿ ਜੀ ਅਸੀਂ ਬੱਸਾਂ ਅਰੇਂਜ ਕੀਤੀਆਂ ਔਰ ਇਹ ਜਿਹੜਾ ਹੁਣ ਕਰੋ। ਸੋ ਮਤਲਬ ਤੁਸੀਂ ਦੇਖੋ 2000 ਬੰਦਾ ਜਿਨ੍ਹਾਂ 'ਚ ਬਜ਼ੁਰਗ ਵੀ ਨੇ, ਮਾਤਾਵਾਂ ਵੀ ਨੇ, ਬੱਚੇ ਵੀ ਨੇ, ਉਹ ਉੱਥੇ ਫਸੇ ਹੋਏ ਨੇ। ਇਹਨਾਂ ਦੀ ਦੌੜ ਲੱਗੀ 1 ਮਹੀਨਾ, ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਕਿ ਭਾਈ ਉਹਨਾਂ ਨੂੰ ਅਸੀਂ ਸੇਫਲੀ ਕੱਢਣੇ। ਸੋ ਇਹ ਹੈ ਜਦੋਂ ਅਸੀਂ ਇਹ ਗੁਲਾਮਾਂ ਦੀ ਗੱਲ ਕਰਦੇ ਹਾਂ ਜਾਂ ਇਸ ਕਿਸਮ ਦੇ ਸਾਈਕੋਫੈਂਟਸ ਦੀ ਗੱਲ ਕਰਦੇ ਹਾਂ, ਉਹ ਅਮਰਿੰਦਰ ਹੋਏ ਜਾਂ ਇਹ ਹਰਸਿਮਰਤ ਹੋਏ ਜਾਂ ਸੁਖਬੀਰ ਬਾਦਲ ਹੋਏ, ਇਹਨਾਂ ਨੂੰ ਕੋਈ ਇਹ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਜਦੋਂ ਕਿ ਹਜ਼ੂਰ ਸਾਡੇ ਮਾਈ ਬਾਪ ਇਹਨਾਂ ਨੂੰ ਇਹ ਨਾ ਕਹਿ ਸਕਣ, ਉਸ ਮੌਕੇ ਦੀ ਤਲਾਸ਼ 'ਚ ਰਹਿੰਦੇ ਨੇ। ਪਰ ਇਸ ਸਾਰੇ ਦੇ ਵਿੱਚ ਇੱਕ ਪੋਜ਼ਿਟਿਵ ਖਬਰ ਜਿਹਨੇ ਸਰਟਨਲੀ ਮੈਨੂੰ ਪ੍ਰਾਈਡ ਵੀ ਦਿੱਤਾ ਹੈ ਕਿ ਇੱਕ ਪਾਸੇ ਜਿੱਥੇ ਭਾਰਤ ਭਰ ਦੇ ਵਿੱਚ ਮੁਸਲਮਾਨਾਂ ਦੇ ਨਾਲ ਨਫ਼ਰਤ ਇਸ ਹੱਦ ਤੱਕ, ਉਹਨਾਂ ਦੇ ਰੇਹੜੀਆਂ ਵਾਲੇ, ਉਹਨਾਂ ਦੇ ਦੁਕਾਨਦਾਰ, ਮਹੱਲੇਦਾਰ ਉਹਨਾਂ ਤੋਂ ਵਿੱਥ ਬਣਾ ਕੇ ਰੱਖ ਰਹੇ ਨੇ। ਕਸ਼ਮੀਰੀਆਂ ਦੇ ਪ੍ਰਤੀ ਜੋ ਵਿਹਾਰ ਵਰਤਾਵਾ ਪਿਛਲੇ ਸਾਰੇ ਸਮੇਂ 'ਚ ਹੋਇਆ ਔਰ ਹੋ ਰਿਹਾ, ਉਹ ਇੱਕ ਪਾਸੇ ਉਹ ਵੀ ਸਾਹਮਣੇ। ਪਰ ਅੱਜ BBC ਦੀ ਇੱਕ 2 ਮਿੰਟ ਦੀ ਕਲਿੱਪਿੰਗ ਜਿਹਦਾ ਕ੍ਰੈਡਿਟ ਅਸੀਂ ਉਹਨਾਂ ਨੂੰ ਹੀ ਦਿੰਦੇ, ਉਹਨਾਂ ਨੇ ਚਲਾਈ 1200 ਦੇ ਕਰੀਬ ਕਸ਼ਮੀਰੀ
ਜਿਹੜੇ ਨੇ ਉਹ ਪੰਜਾਬ ਦੇ ਵਿੱਚ ਫਸ ਗਏ। ਇਸ ਦੌਰ ਦੇ ਵਿੱਚ ਜ਼ਾਹਰ ਹੈ ਕਿ ਉਹਨਾਂ ਨੂੰ ਉੱਥੇ ਉਹਨਾਂ ਦੇ ਰੱਖਣ ਦਾ ਪ੍ਰਬੰਧ ਜਾਂ ਇਸ ਦੇ ਲਈ ਅਸੀਂ ਜ਼ਰੂਰ ਪੰਜਾਬ ਦੀ ਹਕੂਮਤ ਨੂੰ ਹੀ ਕ੍ਰੈਡਿਟ ਦੇਵਾਂਗੇ ਕਿ ਉਹਨਾਂ ਨੇ ਔਰ ਜਿਹੜੇ ਲੋਕ ਜਿਨ੍ਹਾਂ ਨੇ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹੋਣਗੀਆਂ। ਔਰ ਅੱਜ ਜਦੋਂ ਕਿ ਉਹਨਾਂ ਦੀ ਰਵਾਨਗੀ ਜਿਹੜੀ ਹੈ, ਕਿਉਂਕਿ ਉਸ ਤੋਂ ਪਹਿਲਾਂ ਪਰਮਿਸ਼ਨ ਉਹਨਾਂ ਨੇ ਵੀ ਨਹੀਂ, ਇੱਕ ਵਾਰ ਉਹ ਗਏ ਲਖਨਪੁਰ, ਜਿਹੜੀ ਫਾਈਨਲ ਚੈੱਕ ਪੋਸਟ ਹੈ ਪੰਜਾਬ ਔਰ ਜੰਮੂ ਕਸ਼ਮੀਰ ਦੇ ਵਿਚਾਲੇ, ਉੱਥੋਂ ਹੀ ਜੰਮੂ ਦੀ ਹੱਦ ਸ਼ੁਰੂ ਹੁੰਦੀ ਹੈ, ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਪਰ ਅੱਜ ਉਹ ਵਾਪਸ ਕਈ ਬੱਸਾਂ 'ਚ ਸਵਾਰ ਹੋ ਕੇ ਜਿਹੜਾ ਉਹ 1200 ਯਾਤਰੀ ਕਸ਼ਮੀਰੀ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਜਾ ਰਹੇ ਨੇ। ਔਰ ਜਿਵੇਂ ਉਹਨਾਂ ਨੇ ਤਾਰੀਫ ਕੀਤੀ ਹੈ ਪੰਜਾਬ ਦੀ ਵੀ, ਹਕੂਮਤ ਦੀ ਵੀ, ਜ਼ਾਹਿਰ ਹੈ ਪੁਲਿਸ ਦੀ ਵੀ, ਕਿ ਸਾਨੂੰ ਬਹੁਤ ਅਸੀਂ ਘਰ ਵਾਂਗ ਹੀ ਰਹੇ, ਕੋਈ ਦਿੱਕਤ ਪੇਸ਼ ਨਹੀਂ ਆਈ ਔਰ ਅੱਜ ਅਸੀਂ ਸੇਫਲੀ ਜਾ ਰਹੇ ਹਾਂ। ਔਰ ਇੱਕ ਕਹਿ ਰਿਹਾ ਪੰਜਾਬ ਦੇ ਲੋਕ ਬਹੁਤ ਅੱਛੇ ਨੇ। ਸੋ ਮੈਂ ਸਮਝਦਾ ਵੀ ਇਹ ਸਾਡੀਆਂ ਇਸ ਸਾਰੇ ਦੁਖਾਂਤ ਦੇ ਵਿੱਚ ਵੀ ਫਖਰ ਦੀਆਂ ਘੜੀਆਂ ਨੇ। ਔਰ ਇਸ ਤੋਂ ਪਹਿਲਾਂ ਕਿ ਤੁਸੀਂ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਦੇ ਕਮੈਂਟ ਸਾਂਝੇ ਕਰੋ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਹ 2 ਮਿੰਟ ਦੀ ਵੀਡੀਓ ਜਿਹੜੀ ਕਿ BBC ਪੰਜਾਬੀ ਜਿਹੜੀ ਉਹਨਾਂ ਦੀ ਹੈ ਨੈਟਵਰਕ, ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ, ਉਹਨੂੰ ਚਲਾ ਦੇਣ ਤਾਂ ਕਿ ਅਸੀਂ ਇਸ ਸਾਰੇ ਨੂੰ, ਜਿਹੜੀ ਕਿ ਮੈਂ ਸਮਝਦਾ ਹਾਂ ਵੀ ਇਸ ਦੇ ਲਈ ਅਸੀਂ ਫਖਰ ਵੀ ਮਹਿਸੂਸ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਜਿਵੇਂ ਕਸ਼ਮੀਰੀਆਂ ਦੇ ਵਿੱਚ ਉਹਨਾਂ ਦੀ ਤਹਿਜ਼ੀਬ ਦੇ ਵਿੱਚ ਇੱਕ ਥੈਂਕਫੁਲਨੈਸ ਹੈ, ਉਹ ਸ਼ੁਕਰਾਨੇ ਦਾ ਵੀ ਅਸੀਂ ਅੱਗੋਂ ਸ਼ੁਕਰਾਨਾ ਕਰਦੇ ਹਾਂ ਕਿ ਜਿਹੜਾ ਉਹ ਸ਼ੁਕਰਾਨਾ ਕਰਦੇ ਨੇ, ਮੈਂ ਸਮਝਦਾ ਵੀ ਇਹ ਫਰਜ਼ ਹੈ। ਔਰ ਇਸ ਸਾਰੇ ਦੇ ਨਾਲ ਹੋਰ ਵੀ ਇਹ ਜਿਹੜੀ ਬੌਂਡਿੰਗ ਹੈ ਦੋਨਾਂ ਕੌਮਾਂ ਦੀ, ਸਾਡੀ ਹੋਰ भी मजबूत ਹੁੰਦੀ है। सो टेक्निकल टीम इस वीडियो ਨੂੰ चला दे। हम शुक्रगुजार हैं यहाँ के गवर्नमेंट को, पंजाब सरकार के, यहाँ के पुलिस को। पंजाब के लोग बहुत अच्छे लोग हैं, जितना भी एडमिनिस्ट्रेशन ने बहुत अच्छा कोऑपरेट किया है हमारे साथ। जब से लॉकडाउन हुआ उन्होंने पूरा ताउन किया लॉकडाउन का। 28-29 दिन हमारे को हो गए यहाँ पर कोरोना टाइम ख़त्म करके हमें सरकार ने इजाज़त दिया कि आप रवाना हो जाओ अपने जेट के में। हम अच्छी तरीके से रहा है, कोई परेशानी नहीं है सर, बहुत अच्छा रहा, बहुत सर्विस अच्छा मिला है सर। जैसे घर में था हम वैसा यहाँ पे था सर, किसी चीज़ का कमी नहीं है सर। हम पहले पंजाब गवर्नमेंट की बहुत शुक्रगुजार है जिन्होंने हमारे लिए इतना अच्छा अरेंजमेंट किया है, और पंजाब पुलिस का भी बहुत शुक्रगुजार है जिन्होंने हमें बहुत अच्छा ताउन दिया है, यहाँ पे कोऑपरेट किया है। और यहाँ पे जो हर रोज़ हमारे साथ मेडिकल टीम आती थी चेकअप के लिए, उनका भी हम धन्यवाद करते हैं। मानयोग डिप्टी कमिश्नर जी ने आदेश जारी किए सन कि जिन्हें भी प्रवासी तुहाडे मजदूर ने इत्थे कश्मीर के खास तौर पर फसे हुए सी, ये पहला भी गए सी, उतों वापस आ गए, लखनपुर तो उन्होंने वापस कर दिया। सो हुण उन्होंने DC कठुआ दे नाल गल करके ते उन्होंने सानू सारिਆਂ ਨੂੰ ਕਿਹਾ ਜੀ ਤੁਸੀਂ ਇਹਨਾਂ ਨੂੰ बसेस प्रोवाइड करो। सो बसेस जड़ियाँ ने लखनपुर बैरियर तक छड़ दिया। दोनों सरकारों का आपस में जहाँ सेंट्रल लेवल की बात थी, जो आज इनको वापस भेजा जा रहा है, तो हमारे जो सीनियर ऑफिसर SSP साहब के निर्देशन के तहत कि इनका बाकायदा डिस्टेंस मेंटेन करके उनको बीच में बिठाया जाए। एक बस में 26 बंदे आएंगे, मतलब कि एक सीट पे एक बंदा होएगा, ताकि जो उनका डिस्टेंस जो वो बना रहे। हम सल्यूट करते हैं पंजाब की पुलिस को और यहाँ के गवर्नमेंट को, गवर्नर साहब को, SDM साहब को, कि जो हमारे को यहाँ गाड़ी का इंतज़ाम करके दिया है। कि धन्यवाद करते हैं कि उन्होंने हमें यहाँ से ट्रांसपोर्ट दिया, अपना ट्रांसपोर्ट दे के हमें वापस भेजा। ਜੀ ਡਾਕਟਰ ਸਾਹਿਬ, ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜਿਵੇਂ ਕਿ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਵੀ ਜਿਹੜੇ ਸਾਡੇ ਪਾਕਿਸਤਾਨੀ ਭਰਾ ਹੈਗੇ ਆ, ਮੁਸਲਮਾਨ ਭਰਾ ਨੇ, ਉਹ ਅਫਗਾਨਿਸਤਾਨ ਦੇ ਸਿੱਖਾਂ ਦੇ ਨਾਲ ਸੋਲੀਡੈਰਿਟੀ ਸ਼ੋਅ ਕਰਦੇ ਆ ਤੇ ਇੱਥੋਂ ਤੱਕ ਆਫਰ ਕੀਤੀ ਹੈ ਕਿ ਸਾਡੀਆਂ ਜ਼ਮੀਨਾਂ, ਸਾਡੇ ਘਰ ਖੁੱਲੇ ਆ ਤੇ ਉਹਨਾਂ ਨੂੰ ਇੱਥੇ ਲੈ ਕੇ ਵਸਾਇਆ ਜਾਵੇ। ਇਹ ਦੂਜੀ ਆਫਰ, ਜਿਵੇਂ ਕਿ ਅਸੀਂ ਕੱਲ ਦੇ ਸ਼ੋਅ 'ਚ ਵੀ ਡਿਸਕਸ ਕੀਤਾ ਸੀ, ਮੈਸੇਜ ਜਿਹੜਾ ਆਇਆ ਸੀਗਾ ਸ਼ਾਹਬਾਜ਼ ਹਯਾਤ ਰਾਣਾ ਜੀ ਦਾ। ਇਹ ਲਿਖਦੇ ਆ, ਸਲਾਮ ਡਾਕਟਰ ਸਾਹਿਬ, hope everything will be fine with you, sir. I am an advocate, PhD in law from Narowal, your Makkah and Medina. I am residing in Lahore. I have a vacant off in Model Town measuring 10 marlas, double story, and a beautiful house, double story, measuring more than one in my village.
I wish to Afghan brothers they should come to Pakistan and I want to gift this to them. Regards. ਇਹ ਸ਼ਾਬਾਜ਼ ਹਯਾਤ ਰਾਣਾ ਜੀ ਦੀ ਲਿਖਤ ਤੁਸੀਂ ਪੜ੍ਹੀ ਹੈ, ਮੇਰੇ ਸਾਹਮਣੇ ਵੀ ਮੈਂ ਇਸ ਨੂੰ ਦੇਖ ਰਿਹਾ। ਸਭ ਤੋਂ ਪਹਿਲਾਂ ਤਾਂ ਸ਼ਾਬਾਜ਼ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਾਨੂੰ ਲਿਖਤ ਵੀ ਲਿਖੀ ਔਰ ਤੁਸੀਂ ਉਸ ਪਵਿੱਤਰ ਧਰਤੀ ਤੋਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਲਗਭਗ 18 ਸਾਲ ਜਿਸ ਧਰਤੀ ਤੇ ਉਹ ਤੁਰੇ, ਜਿਸ ਮਿੱਟੀ ਦੇ ਵਿੱਚ ਉਹਨਾਂ ਦਾ ਪਸੀਨਾ ਡਿੱਗਿਆ, ਉੱਥੇ ਉਹਨਾਂ ਨੇ ਖੇਤੀਬਾੜੀ ਕੀਤੀ ਔਰ ਉਸੇ ਥਾਂ ਤੋਂ ਹੀ ਅਲਟੀਮੇਟਲੀ ਉਹਨਾਂ ਨੇ ਇਸ ਜਹਾਨ ਤੋਂ ਜਿਹੜੀ ਹੈ ਉਹ ਅਲਵਿਦਾ ਲਈ। ਔਰ ਅੱਜ ਵੀ ਉਹਨਾਂ ਦੀ ਹੋਂਦ, ਉਹਨਾਂ ਦਾ ਉਹ ਸਾਰਾ ਮੁਕਾਮ, ਉਹਨਾਂ ਦੀਆਂ ਉਹ ਯਾਦਾਂ, ਉਹ ਖੂਹ ਹੋਏ ਜਿਸ 'ਚ ਉਹਨਾਂ ਨੇ ਜਿਹਦੇ ਪਾਣੀ ਨੂੰ ਖੇਤੀਬਾੜੀ ਲਈ ਇਸਤੇਮਾਲ ਕੀਤਾ ਔਰ ਉਹਨਾਂ ਦੀ ਯਾਦ ਦੇ ਵਿੱਚ ਜੁੜਿਆ ਹੋਇਆ ਸਾਰਾ ਪਾਰਟ ਜਿਹੜਾ ਅੱਜ ਵੀ ਇਹ ਮੌਜੂਦ ਹੈ। ਸੋ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਤੁਸੀਂ ਉਸ ਮੁਬਾਰਕ ਧਰਤੀ ਤੋਂ ਤੁਸੀਂ ਜੁੜੇ ਹੋਏ ਹੋ। ਦੂਸਰਾ ਪਾਰਟ ਅਸੀਂ ਜਿਹੜਾ ਇਹ ਦੇਖਦੇ ਹਾਂ ਕਿ ਜਿਵੇਂ ਤੁਸੀਂ ਇਹ ਆਫਰ ਕੀਤੀ ਹੈ, ਕੱਲ ਵੀ ਅਸੀਂ ਇਹ ਬੇਨਤੀ ਕੀਤੀ ਸੀ ਕਿ ਅਲਟੀਮੇਟਲੀ ਜਦੋਂ ਤੱਕ ਕੋਈ ਹਕੂਮਤ ਉਹਨਾਂ ਨੂੰ ਐਕਸੈਪਟ ਨਹੀਂ ਕਰਦੀ, ਪਾਕਿਸਤਾਨ 'ਚੋਂ ਆਫੀਸ਼ੀਅਲੀ ਨਹੀਂ ਆਉਂਦੇ, ਇਹ ਮੁੜ ਵਸੇਵਾ ਜਿਹੜਾ ਹੈ ਜਾਂ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ ਤਾਂ ਉਦੋਂ ਸ਼ੁਰੂ ਹੋਏਗਾ ਜਦੋਂ ਕਿ ਇਹ ਜਿਹੜਾ ਉਹਨਾਂ ਨੂੰ ਆਗਿਆ ਮਿਲੇਗੀ। ਪਰ ਫਿਰ ਵੀ ਜਿਵੇਂ ਅਸੀਂ ਕੱਲ ਵੀ ਜਿਹੜੇ ਵੀਰ ਨੇ ਇਸ ਬਾਰੇ ਆਪਣੀ ਜ਼ਮੀਨ, ਜ਼ਰਾਇਤੀ ਜ਼ਮੀਨ ਔਰ ਘਰ ਆਫਰ ਕੀਤਾ, ਤੁਸੀਂ ਸਾਡਾ ਉਹ ਪਿਆਰ ਹੋ ਜਿਹੜਾ ਸਾਨੂੰ ਤੁਹਾਡਾ ਇਹ ਆਫਰ ਹੀ ਸਾਨੂੰ ਆਪਣੇ ਆਪ ਦੇ ਵਿੱਚ ਕਿਸੇ ਹੋਰ ਦੁਨੀਆ 'ਚ ਲੈ ਜਾਂਦੀ ਹੈ, ਜਿਹੜੀ ਮੁਹੱਬਤ ਦੀ ਦੁਨੀਆ ਹੈ, ਪਿਆਰ ਦੀ ਦੁਨੀਆ। ਔਰ ਸ਼ਾਬਾਜ਼ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅਸੀਂ ਸਾਡੇ ਦਰਸ਼ਕਾਂ ਵੱਲੋਂ ਜਿਹੜੇ ਕਮੈਂਟਸ ਤੇ ਸਾਨੂੰ ਕੁਐਸਚਨਸ ਆਏ ਆ ਉਹਨਾਂ ਵੱਲ ਨੂੰ ਵਧਦੇ ਹਾਂ। ਸਿੰਘ ਅਮਰਜੀਤ ਖਾਲਸਾ ਦਾ ਜਿਹੜਾ ਇੱਕ ਮੈਸੇਜ ਸੀ ਕੱਲ ਦੇ ਸਾਡੇ ਸ਼ੋਅ ਦੇ ਉੱਤੇ, ਉਹ ਲਿਖਦੇ ਆ, ਡਾਕਟਰ ਸਾਹਿਬ ਕੱਲ ਵੀ ਮੈਂ ਕਮੈਂਟ ਕੀਤਾ ਸੀ, ਜੂਨ 84 ਦੇ ਦਰਬਾਰ ਸਾਹਿਬ ਦੇ ਹਮਲੇ ਸਮੇਂ ਜੂਝਦੇ ਸ਼ਹੀਦੀਆਂ ਪਾਉਣ ਵਾਲੇ ਸਿੰਘਾਂ ਦੇ ਅੰਗੀਠੇ ਵਾਲੀ ਜਗ੍ਹਾ ਜੋ ਸ਼੍ਰੋਮਣੀ ਕਮੇਟੀ ਦੀ ਰਜਿਸਟਰਡ ਜ਼ਮੀਨ ਹੈ, ਉਹ ਮਿਲੀ ਭੁਗਤ ਨਾਲ ਬੀਜੇਪੀ ਕਾਂਗਰਸ ਦੇ MLA ਨੇ ਸ਼ਿਵਜੀ ਦੀ ਉੱਥੇ ਮੂਰਤੀ ਲਾ ਦਿੱਤੀ ਹੈ। ਅੱਗੇ ਲਿਖਦੇ ਆ ਡਾਕਟਰ ਸਾਹਿਬ, ਦੂਜਾ ਸ਼੍ਰੋਮਣੀ ਕਮੇਟੀ ਨੇ ਲੰਗਰਾਂ ਰਸਦਾਂ ਲਈ ਬੁੱਚੜਾਂ ਵਿੱਚੋਂ ਬੁੱਚੜ ਉਮਰਾ ਨੰਗਲ ਨੂੰ ਸਨਮਾਨ ਕੀਤਾ। ਲੰਗਰ ਲੈ ਕੇ ਰੋਜ਼ ਦੇ ਸਿੱਖ ਕੌਮ ਦੇ ਸਿਧਾਂਤਕ ਹਮਲੇ ਹੁੰਦੇ ਕਿ ਪੜ੍ਹਨੇ ਵੀ ਔਖੇ ਨੇ। ਇੱਕ ਹੁਣ ਇਹ ਕਿ ਉੱਤਰਾਖੰਡ ਵਿੱਚ 100 ਏਕੜ ਸਿੱਖ ਕਿਸਾਨਾਂ ਦੀ ਫਸਲ ਪੁਲਿਸ ਨੇ ਵੱਢ ਲਈ ਹੈ। ਦੇਖੋ ਮੈਂ ਕਿਉਂਕਿ ਇਸ ਬਾਰੇ ਅਜੇ ਡਿਟੇਲ ਮੈਨੂੰ ਹਾਸਲ ਨਹੀਂ ਹੋਈ, ਤੁਸੀਂ ਸ਼ਹੀਦ ਭਾਈ ਅਮਰੀਕ ਸਿੰਘੋਰਾਂ ਦੇ ਅੰਗੀਠੇ ਦੇ ਕੋਲ ਜਿਹੜਾ ਕਬਜ਼ਾ ਕਰਕੇ ਮੂਰਤੀ ਲਾਈ ਹੈ, ਮੈਂ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਹੀ ਜੇ ਤੁਹਾਡੇ ਕੋਲ ਕੋਈ ਹੋਰ ਵੇਰਵੇ ਨੇ ਤੇ ਅਸੀਂ ਐਪਰੀਸ਼ੀਏਟ ਕਰਾਂਗੇ। ਦੂਸਰਾ ਉਮਰਾ ਨੰਗਲ ਦੀ ਕੀ ਕਰਤੂਤ ਹੈ, ਇਸ ਦੇ ਬਾਰੇ ਅਸੀਂ ਕੱਲ ਜ਼ਿਕਰ ਕੀਤਾ ਔਰ ਜਿਵੇਂ ਤੁਸੀਂ ਉੱਤਰਾਖੰਡ ਦੇ ਹਵਾਲੇ ਨਾਲ ਇਹ ਦੱਸਿਆ ਕਿ ਕਿਵੇਂ ਉੱਥੇ ਕਿਸਾਨਾਂ ਦੀ, ਸਿੱਖ ਕਿਸਾਨਾਂ ਦੀ ਮਾਰਕੁੱਟ ਕੀਤੀ ਗਈ ਔਰ ਇਸ ਬਾਰੇ ਗੁਰਦੁਆਰਾ ਕਮੇਟੀ ਨੇ ਵੀ ਪ੍ਰੋਟੈਸਟ ਕੀਤਾ। ਇੱਕ ਪਾਸੇ ਉਹਨਾਂ ਹੀ ਖੇਤਾਂ 'ਚ ਜਿਹੜੀ ਬਹੁਤ ਸਖਤ ਮਿਹਨਤ ਦੇ ਨਾਲ ਪੈਦਾ ਹੋਈ ਕਣਕ ਹੈ ਔਰ ਦੂਸਰੀਆਂ ਚੀਜ਼ਾਂ ਨੇ, ਉਹਨਾਂ ਦਾ ਲੰਗਰ ਸਿੱਖ ਲਾ ਰਹੇ ਨੇ। ਪਰ ਇਹ ਇੱਕ ਜਿਹੜੀ ਨਫ਼ਰਤ ਦਾ ਮਾਹੌਲ ਇਸ ਸਾਰੇ ਦੌਰ ਦੇ ਵਿੱਚ ਮੁਸਲਮਾਨਾਂ, ਸਿੱਖਾਂ, ਦਲਿਤਾਂ ਦੇ ਖਿਲਾਫ ਇਹਨਾਂ ਹਿੰਦੂ ਤਵੀਆਂ ਨੇ ਕ੍ਰੀਏਟ ਕੀਤਾ ਹੋਇਆ ਹੈ। ਜਿਵੇਂ ਅੱਜ ਹੀ ਜਿਹੜੀ ਇੱਕ ਪ੍ਰਿੰਸੈਸ ਜਿਹਨੇ ਅਰਬ 'ਚੋਂ ਸ਼ਾਇਦ ਉਹ ਕੁਵੈਤ ਦੇ ਨਾਲ UAE ਦੇ ਨਾਲ ਉਹਨਾਂ ਦਾ ਤਾਲੁਕ ਹੈ, ਉਹਨਾਂ ਨੂੰ ਜਿਹੜੀ ਹੈ ਆਰਿਫਾ ਸ਼ੇਰਵਾਨੀ ਇੰਟਰਵਿਊ ਕਰ ਰਹੇ ਸੀ, ਬੀਬੀ ਜਿਹੜੇ ਇੰਡੀਪੈਂਡੈਂਟਲੀ ਕੰਮ ਕਰਦੇ ਨੇ ਸ਼ਾਇਦ ਵਾਇਰ ਲਈ, ਤੇ ਉਹ ਇਹ ਕਹਿ ਰਹੇ ਸੀ ਕਿ ਵੀ ਇਹ ਜਿਹੜੀ ਨਫ਼ਰਤ, ਔਰ ਉਹਨਾਂ ਨੇ ਉਸ ਬੀਬੀ ਪ੍ਰਿੰਸੈਸ ਨੇ ਸਭ ਤੋਂ ਪਹਿਲਾਂ ਇਹ ਸਵਾਲ ਚੁੱਕਿਆ ਕਿ ਕਿਵੇਂ ਉਹਨਾਂ ਦੇ ਮੁਲਕ 'ਚ ਬੈਠ ਕੇ ਕੋਈ ਇਸਲਾਮ ਦੀ ਔਰ ਦੂਸਰੇ ਦੀ ਤੋਹੀਨ ਕਰ ਰਿਹਾ। ਉਹ ਕਹਿ ਰਹੇ ਨੇ ਕਿ ਇਹ ਜਿਹੜੀ ਨਫ਼ਰਤ ਹੈ ਇਹ ਸਭ ਤੋਂ ਪਹਿਲਾਂ ਫੈਲਾਈ ਜਾਂਦੀ ਹੈ, ਦਿਲਾਂ ਦਿਮਾਗਾਂ 'ਚ ਹੁੰਦੀ ਹੈ, ਫਿਰ ਦਿਲ ਦਿਮਾਗ ਤੋਂ ਬਾਅਦ ਉਹ ਤੁਹਾਡੇ ਹੱਥ, ਫਿਰ ਤੁਸੀਂ ਵਾਇਲੈਂਸ ਵੱਲ ਜਾਂਦੇ ਹੋ, ਫਿਰ ਤੁਸੀਂ ਲਿੰਚਿੰਗ ਕਰੋ, ਮਾਰੋ, ਅੱਗਾ ਲਾਓ ਔਰ ਤੁਹਾਨੂੰ ਕੋਈ ਜਿਹੜਾ ਉਹ ਗੁਨਾਹ ਦੀ ਫੀਲਿੰਗ ਨਹੀਂ ਹੁੰਦੀ ਕਿਉਂਕਿ ਆਲਰੇਡੀ ਤੁਹਾਡੀ ਮੈਂਟਲ ਟ੍ਰੇਨਿੰਗ ਹੋਈ ਹੁੰਦੀ ਹੈ। ਸੋ ਇਹ ਜਿਹੜੀ ਵਾਇਲੈਂਸ ਸਿੱਖਾਂ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਜਾਂ ਦਲਿਤਾਂ ਦੇ ਖਿਲਾਫ ਹੋ ਰਹੀ ਹੈ ਜਾਂ ਆਉਣ ਵਾਲੇ ਪੀਰੀਅਡ 'ਚ ਵਰਸਟ ਕਿਸਮ ਦਾ ਜੈਨੋਸਾਈਡ ਇਹਨਾਂ ਕੌਮਾਂ ਦਾ ਹੋਏਗਾ,
ਉਹ ਇਹੀ ਹੈ ਕਿਉਂਕਿ ਇਹਨਾਂ ਨੇ ਨਫ਼ਰਤ ਪਰੋਸ ਕੇ ਦਿੱਤੀ ਹੈ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰ। ਹਾਂ, ਇੱਕ ਗੱਲ ਹੋਰ ਜਿਹੜੀ ਸਾਡੇ ਇਹਨਾਂ ਨੇ ਵੀ ਔਰ ਇੱਕ ਸ਼ਾਇਦ ਸੁਹੇਲ ਭੱਟ ਸਾਹਿਬ ਨੇ ਵੀ ਆਪਣੇ ਇੱਕ ਕਮੈਂਟ ਦੇ ਵਿੱਚ ਕਿਤੇ ਲਿਖਿਆ, ਇਹ ਸਾਡੇ ਹੋਰ ਵੀ ਨੋਟਿਸ ਚ ਆਇਆ ਕਿ ਕੁਝ ਕਮੈਂਟ ਜਿਹੜੇ ਉਹ ਪੋਸਟ ਕਰਦੇ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਂਦਾ ਹੈ। ਅਸੀਂ ਸਿਰਫ ਤੇ ਸਿਰਫ ਉਹੀ ਕਮੈਂਟ ਡਿਲੀਟ ਕਰਦੇ ਹਾਂ ਜਿਹਦੇ ਚ ਜਿਹੜੀ ਸਾਡੀ ਟੈਕਨੀਕਲ ਟੀਮ ਜਾਂ ਮੈਂ ਐਡਮ ਹੈ ਜਿਹਦੇ ਚ ਕਿ ਗਾਲੀ ਗਲੋਚ ਕੀਤਾ ਹੋਏ, ਕਿਉਂਕਿ ਇਹਨਾਂ ਸਾਰੇ ਪ੍ਰੋਗਰਾਮਾਂ 'ਚ ਸਾਡੀਆਂ ਭੈਣਾਂ ਮਾਤਾਵਾਂ ਉਹ ਵੀ ਨਾਲ ਜੁੜਦੀਆਂ ਨੇ। ਸਿਰਫ ਉਹਨਾਂ ਨੂੰ ਜਿਨ੍ਹਾਂ 'ਚ ਵਲਗਰ ਲੈਂਗੁਏਜ ਹੋਏ, ਜਿਹੜਾ ਡਾਈਸੈਂਟਿੰਗ ਲਾਈਨ ਹੈ, ਉਹਨੂੰ ਡਿਲੀਟ ਨਹੀਂ ਕੀਤਾ ਜਾਂਦਾ। ਪਰ ਹੋ ਸਕਦਾ ਹੈ ਕੋਈ ਇਸ ਕਿਸਮ ਦਾ ਇਨ ਬਿਟਵੀਨ, ਸਾਨੂੰ ਨਹੀਂ ਪਤਾ ਵੀ ਕੌਣ ਜਾਂ ਕੋਈ ਹੋਰ ਇਹਨਾਂ ਦੇ ਕੋਈ ਬੰਦੇ ਕਰਦੇ ਹੋਣ, ਲੇਕਿਨ ਅਸੀਂ ਇਹ ਗੱਲ ਤੁਹਾਨੂੰ ਅਗੇਨ ਅਸ਼ੋਰ ਕਰਨਾ ਚਾਹੁੰਦੇ ਹਾਂ ਕਿ ਵੀ ਤੁਹਾਡੀ ਲਿਖਤ ਜਿਹੜੀ ਹੈ ਉਹ ਸਾਡੇ ਤੱਕ ਪਹੁੰਚਦੀ ਹੈ ਉਵੇਂ ਹੀ ਜਿਵੇਂ ਤੁਸੀਂ ਜੇ ਲਿਖਦੇ ਹੋ ਤੇ ਅਸੀਂ ਉਹਨੂੰ ਉਵੇਂ ਹੀ ਲੈਂਦੇ ਹਾਂ। ਹਾਂ, ਇੱਕ ਗੱਲ ਦਾ ਜ਼ਰੂਰ ਕਈ ਵਾਰ ਹੋ ਸਕਦਾ ਹੈ ਕਿ ਹੰਡਰਡਸ ਆਫ ਮੈਸੇजेस ਹੁੰਦੇ ਨੇ, ਉਹਨਾਂ ਚੋਂ ਕੋਈ ਓਵਰਲੁੱਕ ਹੋ ਜਾਏ, ਲੇਕਿਨ ਡਿਲੀਟ ਦਾ ਸਵਾਲ ਨਹੀਂ ਪੈਦਾ ਹੁੰਦਾ। ਇਸ ਲਈ ਅਸੀਂ ਇਹ ਐਨਕਰੇਜ ਕਰਦੇ ਹਾਂ ਕਿ ਜਿੱਥੇ ਤੁਹਾਡੇ ਕੋਲ ਕੋਈ ਕੰਕਰੀਟ ਇਨਫੋਰਮੇਸ਼ਨ ਹੈ ਜਾਂ ਜਿੱਥੇ ਤੁਸੀਂ ਕੋਈ ਪਰਸਨਲ ਐਕਸਪੀਰੀਅੰਸ ਵੀ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਫਿਰ ਤੁਸੀਂ ਸਾਨੂੰ ਈਮੇਲ ਲਿਖ ਸਕਦੇ ਹੋ sos@tv84.tv। ਹਾਂ, ਉਹ ਸਾਡੇ ਕੋਲ ਡਾਇਰੈਕਟਲੀ ਪਹੁੰਚਦੀ ਹੈ ਔਰ ਉਹਦੇ 100% ਚਾਂਸ ਹੋਣਗੇ ਕਿ ਜੇ ਉਹਦੇ ਚ ਰੈਲੇਵੈਂਟ ਕੰਟੈਂਟ ਹੈਗਾ ਜਿਹੜਾ ਯੂਜ਼ਫੁਲ ਹੈ, ਅਸੀਂ ਉਹਨੂੰ ਜ਼ਰੂਰ ਡਿਸਕਸ ਕਰਦੇ ਹਾਂ। ਸੋ ਮੈਂ ਇਹ ਕਲੈਰੀਫਾਈ ਕਰਨਾ ਚਾਹੁੰਦਾ ਸੀ ਕਿ ਵੀ ਅਸੀਂ ਕੋਈ ਜਿਹੜਾ ਇਸ ਕਿਸਮ ਦਾ ਕਮੈਂਟ ਡਿਲੀਟ ਨਹੀਂ ਕਰਦੇ ਜਿਹਦੇ ਚ ਕੋਈ ਜਾਣਕਾਰੀ ਹੋਏ। ਸਿਰਫ ਤੇ ਸਿਰਫ ਟੈਕਨੀਕਲ ਜਿਹੜੀ ਸਾਡੀ ਐਡਮ ਨੇ ਉਹ ਵਲਗਰ ਗਾਲੀ ਗਲੋਚ ਵਾਲੀ ਲੈਂਗੁਏਜ ਜਾਂ ਇੱਕ ਜਾਂ ਦੋ, ਜਿਵੇਂ ਜਦੋਂ ਲਾਈਵ ਚੈਟ ਚੱਲਦਾ ਹੈ ਫੇਸਬੁੱਕ ਦੇ ਉੱਤੇ, YouTube ਦੇ ਉੱਤੇ, ਕੱਲ ਵੀ ਅਸੀਂ ਦੇਖਿਆ ਕਿ 2-3 ਇਸ ਕਿਸਮ ਦੇ ਇਹਨਾਂ ਦੇ ਪੇਡ ਟ੍ਰੋਲਰ ਨੇ ਜਿਹੜੇ ਆ ਕੇ ਸ਼ਰਾਰਤ ਕਰਕੇ ਉਹ ਸਾਰਿਆਂ ਨੂੰ ਭਰ ਦੇਣਾ ਚਾਹੁੰਦੇ ਨੇ ਕੋਈ ਇਸ ਕਿਸਮ ਦੇ ਨੈਗੇਟਿਵ ਦੇ ਨਾਲ, ਉਹਨਾਂ ਨੂੰ ਅਸੀਂ ਬਲੌਕ ਕਰਦੇ ਹਾਂ। ਉਹਦੇ ਲਈ ਵੀ ਟੈਂਪਰੇਰੀ ਬਲੌਕੇਡ ਹੁੰਦੀ ਹੈ ਪਹਿਲਾਂ 300 ਸੈਕਿੰਡਸ ਦੀ, ਤੇ ਜੇ ਲੱਗਦਾ ਕਿ ਵੀ ਇਹ ਡਿਟਰਮਿਨਡ ਹੈ ਇਸ ਸਾਰੇ ਪ੍ਰੋਗਰਾਮ ਨੂੰ ਜਿਹੜਾ ਸਾਬੋਤਾਜ ਕਰਨ ਦੇ ਲਈ ਇਸ ਸਾਰੇ ਨੈਗੇਟਿਵਿਟੀ ਨਾਲ, ਫਿਰ ਅਸੀਂ ਪਰਮਾਨੈਂਟ ਬੈਨ ਕਰਦੇ। ਸੋ ਇਹ ਮੈਂ ਕਲੈਰਿਟੀ ਦੇਣਾ ਚਾਹੁੰਦਾ ਜੀ। ਡਾਕਟਰ ਸਾਹਿਬ ਤੈਮੂਰ ਮਲਿਕ ਨੇ ਲਿਖਿਆ ਸੀ, ਉਹ ਕਹਿੰਦੇ ਆ ਵਾਈ Hindus always say that Guru fought against Muslims and create hatred against Muslims in Sikh youth। ਦੇਖੋ, ਤੁਸੀਂ ਬਹੁਤ ਚੰਗਾ ਸਵਾਲ ਕੀਤਾ ਹੈ ਔਰ ਮੈਂ ਇਹ ਸਮਝਦਾ ਹਾਂ ਕਿ ਇਹ ਇੱਕ ਨੈਰੇਟਿਵ ਹੈ ਜਿਹੜਾ ਓਵਰ ਏ ਪੀਰੀਅਡ ਆਫ ਟਾਈਮ ਇਹਨਾਂ ਨੇ ਪ੍ਰਚਾਰ ਦੇ ਜ਼ੋਰ ਦੇ ਉੱਤੇ ਬਿਲਟ ਕੀਤਾ। ਪਹਿਲਾਂ ਓਵਰ 3 ਸੈਂਚਰੀਜ਼ ਜਦੋਂ ਤੋਂ ਸਿੱਖਾਂ ਦੀ ਜਿਹੜੀ ਹੈ ਵੇਲੇ ਦੀ ਹਕੂਮਤ ਦੇ ਨਾਲ ਟੱਕਰ ਹੋਈ, ਕਿਉਂਕਿ ਜ਼ਾਹਿਰ ਹੈ ਕਿ ਸਿੱਖਾਂ ਦਾ ਵੱਡਾ ਤਬਕਾ ਤਾਂ ਖੁਦ ਆਪਣੀ ਸਰਵਾਈਵਲ ਦੀ ਲੜਾਈ ਲੜ ਰਿਹਾ ਸੀ। ਉਹ ਜੰਗਲਾਂ ਦੇ ਵਿੱਚ ਸਨ ਜਾਂ ਛੋਟੇ ਗਰੁੱਪਾਂ ਦੇ ਵਿੱਚ ਇੱਕ ਦੂਸਰੇ ਨਾਲੋਂ ਟੁੱਟੇ ਹੋਏ, ਔਰ ਉਸ ਵੇਲੇ ਜਿਹੜਾ ਇਤਿਹਾਸ ਲਿਖਿਆ ਜਾ ਰਿਹਾ ਸੀ ਉਹ ਉਹਨਾਂ ਵੱਲੋਂ ਹੀ ਸੀ ਜਿਹੜੇ ਅੱਜ ਦੇ ਹਿੰਦੂ ਨੇ। ਔਰ ਉਸ ਪੀਰੀਅਡ ਦੇ, ਕਿਉਂਕਿ ਸਿੱਖਾਂ ਦੇ ਕੋਲ ਤਾਂ ਨਾ ਵਕਤ ਸੀ, ਉਹ ਤਾਂ ਹਿਸਟਰੀ ਬਣਾ ਰਹੇ ਸੀ, ਲਿਖ ਨਹੀਂ ਸੀ, ਲਿਖਣ ਦਾ ਤਾਂ ਵਕਤ ਹੀ ਨਹੀਂ ਸੀ। ਜੰਗ ਦੇ ਤੌਰ ਤਰੀਕਿਆਂ ਚੋਂ 1 ਸਦੀ ਲਗਭਗ ਰਹੇ, ਔਰ ਉਸ ਪੀਰੀਅਡ ਦੇ ਵਿੱਚ ਇਸ ਕਿਸਮ ਦੇ ਕੰਟੈਂਟ ਇਹਨਾਂ ਨੇ ਪ੍ਰਮੋਟ ਕੀਤੇ ਕਿਉਂਕਿ ਉਹਨਾਂ ਨੂੰ ਸੂਟ ਕਰਦੇ ਸੀ, ਜਿਹਦੇ ਚ ਉਹ ਸਿੱਖਾਂ ਦੀ ਜਿਹੜੀ ਸਟੇਟ ਦੇ ਨਾਲ ਲੜਾਈ ਸੀ, ਜ਼ੁਲਮ ਦੇ ਖਿਲਾਫ ਲੜਾਈ ਸੀ, ਉਸ ਨੂੰ ਉਹਨਾਂ ਨੇ ਟੁਵਰਡਸ ਇਸਲਾਮ ਜਾਂ ਮੁਸਲਮਾਨਾਂ ਦੇ ਅਗੇਂਸਟ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਟਾਈਮ ਟੂ ਟਾਈਮ ਅਸੀਂ ਇਸ ਨੂੰ ਡੀਬੰਕ ਕਰਦੇ ਹਾਂ। ਜਿਵੇਂ ਅਸੀਂ 2 ਦਿਨ ਪਹਿਲਾਂ ਜਦੋਂ ਇਹ ਕੋਟ ਕੀਤਾ ਕਿ ਜ਼ਫਰਨਾਮੇ ਦੇ ਵਿੱਚ ਜਿਹੜਾ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਫਤਿਹ ਦੀ ਚਿੱਠੀ ਔਰੰਗਜ਼ੇਬ ਨੂੰ ਲਿਖੀ ਦੀਨਾ ਕਾਂਗੜ ਤੋਂ, ਔਰ ਉਹਦੇ ਚ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਜਿਹੜੇ ਪਹਾੜੀ ਰਾਜੇ ਜਿਨ੍ਹਾਂ ਨੇ ਹਮਲਾ ਕੀਤਾ ਇਹ ਬੁੱਤ ਪ੍ਰਸਤ ਨੇ ਔਰ ਮੈਂ ਬੁੱਤੋ ਸ਼ਿਕਨ ਹੈ, ਬੁੱਤ ਤੋੜਨ ਵਾਲਾ ਹੈ, ਪਰ ਤੂੰ ਇਹਨਾਂ ਬੁੱਤ ਪ੍ਰਸਤਾਂ ਦੇ ਕਹਿਣੇ ਲੱਗ ਕੇ ਫੌਜ ਜਿਹੜੀ ਆ ਉਹ ਅਨੰਦਪੁਰ ਦੇ ਉੱਤੇ ਚੜਾਈ। ਹੁਣ ਜ਼ਾਹਿਰ ਹੈ ਕਿ 130-32 ਜਿਹੜੇ ਸ਼ੇਅਰ ਨੇ ਜ਼ਫਰਨਾਮੇ ਦੇ, ਇੱਕ ਅਹਿਮ ਹੈ ਕਿ ਲੜਾਈ ਬੁੱਤ ਪ੍ਰਸਤਾਂ ਦੇ ਨਾਲ ਸੀ ਔਰ ਗੁਰੂ ਸਾਹਿਬ ਆਪਣੇ ਆਪ ਨੂੰ ਵੀ ਬੁੱਤੋ ਸ਼ਿਕਨ ਕਹਿੰਦੇ ਨੇ। ਔਰ ਸਾਡੇ ਇੱਕ ਵੀਰ ਨੇ ਇਸ ਦੇ ਉੱਤੇ ਕਮੈਂਟ ਵੀ ਲਿਖਿਆ ਕਿ ਜੀ ਤੁਸੀਂ ਜ਼ਫਰਨਾਮੇ ਦੇ ਉੱਤੇ ਇੱਕ ਪ੍ਰੋਗਰਾਮ ਕਰੋ। ਹੁਣ ਕਿਉਂਕਿ ਬਹੁਤ ਸਾਰੇ ਸਾਡੇ ਨਵੇਂ ਵਿਊਅਰ ਵੀ ਜੁੜੇ ਨੇ, ਮੈਂ ਦੱਸ ਦਿਆਂ
ਕਿ ਲਗਭਗ 2-2.5 ਸਾਲ ਪਹਿਲਾਂ ਅਸੀਂ ਪੂਰਾ ਜਿਹੜਾ ਕਈ ਦਿਨ ਜ਼ਫਰਨਾਮੇ ਦੇ ਸਾਰੇ, ਕਿਉਂਕਿ ਪਰਸ਼ੀਅਨ ਦੇ ਵਿੱਚ ਲਿਖਿਆ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਬਹੁਤ ਵੱਡੇ ਸਕਾਲਰ ਸਨ ਪਰਸ਼ੀਅਨ ਦੇ, ਸੋ ਅਸੀਂ ਸਾਰੇ ਦੇ ਸਾਰੇ ਸ਼ੇਅਰ ਜਿਹੜੇ ਨੇ ਉਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ ਕੀਤਾ, ਇੱਕ ਇੱਕ ਕਰਕੇ ਲਗਭਗ 4 ਮਹੀਨੇ ਸਾਡਾ ਪ੍ਰੋਗਰਾਮ ਜਿਹੜਾ ਉਸ ਦੇ ਵਿੱਚ ਅਸੀਂ ਉਹਨੂੰ ਡਿਸਕਸ ਕੀਤਾ। ਪਰ ਆਉਣ ਵਾਲੇ ਪੀਰੀਅਡ 'ਚ ਅਸੀਂ ਫਿਰ ਵੀ ਸਮੇਂ ਦੀ ਲੋੜ ਨੂੰ ਮਹਿਸੂਸ ਕਰਦੇ ਹਾਂ, ਜ਼ਫਰਨਾਮੇ ਨੂੰ ਆਪਣੀ ਡਿਸਕਸ਼ਨ 'ਚ ਲਿਆ ਸਕਦੇ ਹਾਂ। ਸੋ ਇਹ ਇੱਕ ਨੈਰੇਟਿਵ ਤਾਂ ਉਸ ਪੀਰੀਅਡ ਦਾ ਬਿਲਟ ਹੈ। ਦੂਸਰਾ ਕਰੰਟ ਪੀਰੀਅਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ 47 ਤੋਂ ਬਾਅਦ ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ ਪਹਿਲਾਂ ਤਾਂ ਕਨਸਟੀਟਿਊਸ਼ਨ ਦੇ ਵਿੱਚ ਹੀ ਸਿੱਖ ਧਰਮ ਦੀ ਅਡਰੀ ਹੋਂਦ ਨੂੰ ਖਤਮ ਕਰਦੇ ਆ, ਬੁੱਧ ਧਰਮ ਦੀ ਅਡਰੀ ਹੋਂਦ ਨੂੰ ਖਤਮ ਕਰਦੇ ਆ, ਜੈਨ ਧਰਮ ਦੀ ਹਿੰਦੂ ਐਕਟ ਲਿਆਂਦੇ, ਹਿੰਦੂ ਸਕਸੈਸ਼ਨ ਕੋਡ, ਹਿੰਦੂ ਮੈਰਿਜ ਐਕਟ, ਹਿੰਦੂ ਮਾਈਨੋਰਿਟੀ ਐਂਡ ਗਾਰਡੀਅਨਸ਼ਿਪ ਐਕਟ। ਸੋ ਇਹ ਸਾਡੀ ਲੜਾਈ ਵੀ ਇਹਨਾਂ ਦੇ ਨਾਲ ਰਹੀ। ਔਰ ਹੁਣ ਜਦੋਂ ਇਹ ਸੋਸ਼ਲ ਮੀਡੀਆ ਔਰ RSS ਉੱਥੇ ਨਵੀਂ ਹਿਸਟਰੀ ਲਿਖ ਰਹੇ ਨੇ, ਇਸ ਕੋਸ਼ਿਸ਼ ਨੂੰ ਉਹ ਲਗਾਤਾਰਤਾ ਦੇ ਨਾਲ ਕਰ ਰਹੇ ਨੇ। ਪਰ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਔਰ ਇਸ ਵੇਲੇ ਦੁਨੀਆ ਦੇ 150 ਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ। ਦੁਨੀਆ ਦੀਆਂ ਸਰਕਾਰਾਂ ਥਾਂ ਥਾਂ ਤੇ ਅੱਡ ਸਾਨੂੰ ਰੈਕਗਨਾਈਜ਼ ਕਰਦੀਆਂ ਨੇ। ਔਰ ਇਹਦੇ ਨਾਲ ਨਾਲ ਇਹ ਗੱਲ ਦਾ ਧਿਆਨ ਰਹੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ, ਜਿਨ੍ਹਾਂ ਨੇ ਫਾਈਨਲ ਆਪਣੀ ਜ਼ਿੰਦਗੀ ਦੀਆਂ 14 ਜੰਗਾਂ ਲੜੀਆਂ ਨੇ ਆਪਣੀ ਲਾਈਫ ਟਾਈਮ, ਉਹਨਾਂ ਚੋਂ 12 ਲੜਾਈਆਂ ਸਿਰਫ ਤੇ ਸਿਰਫ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਨੇ। ਔਰ ਉਸ ਪੀਰੀਅਡ ਦੇ ਵਿੱਚ ਵੀ ਉਹ ਪੀਰ ਬੁੱਧੂ ਸ਼ਾਹ ਹੋਣ, ਜਿਹੜੇ ਸਢੌਰੇ ਦੇ ਪੀਰ ਸਨ, ਸੈਯਦ, ਜਿਨ੍ਹਾਂ ਨੇ ਆਪਣੇ 2 ਬੇਟੇ ਔਰ ਕਈ 100 ਮੁਰੀਦ ਉਸ ਜੰਗ ਵਿੱਚ ਸਿੱਖਾਂ ਦੇ ਨਾਲ ਸ਼ਰੀਕ ਹੁੰਦਿਆਂ ਜਿਹੜੀ ਹੈ ਉਹ ਸ਼ਾਨਾ ਬਿਸ਼ਾਨਾ ਖਲੋਂਦਿਆਂ ਸ਼ਹੀਦ ਕਰਵਾਏ। ਉਹ ਨਬੀ ਖਾਨ, ਗਨੀ ਖਾਨ, ਉਹ 2 ਪਠਾਨ ਭਰਾ ਹੋਣ ਮਾਛੀਵਾੜੇ ਦੇ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦਾ ਸਾਥ ਦਿੱਤਾ ਉਸ ਸਭ ਤੋਂ ਔਖੇ ਵੇਲੇ ਦੇ ਵਿੱਚ। ਉੱਚ ਦਾ ਪੀਰ ਜਿਵੇਂ ਉਹਨਾਂ ਨੂੰ ਕਹਿ ਕੇ ਉਹ ਸੇਫਟੀ ਤੱਕ ਲੈ ਕੇ ਗਏ। ਸੋ ਇਹ ਸਾਡੀ ਗਲੋਰੀਅਸ ਹਿਸਟਰੀ ਹੈ। ਔਰ ਹਮੇਸ਼ਾ ਹੀ 5-5.5 ਸਦੀਆਂ 'ਚ ਜਿਹੜੀ ਸਿੱਖ ਧਰਮ ਦਾ ਜਿਹੜਾ ਟੋਲਰੈਂਸ ਦੀ ਵੈਲਿਊ ਹੈ, ਉਹਦਾ ਹਿੰਦੂਆਂ ਨੇ ਜ਼ਰੂਰ ਫਾਇਦਾ ਚੁੱਕਿਆ। ਇੱਕ ਗੱਲ ਦਾ ਧਿਆਨ ਰਹੇ ਕਿ ਸਿੱਖਾਂ ਦੀ ਲੜਾਈ 18ਵੀਂ ਸਦੀ 'ਚ ਸਟੇਟ ਦੇ ਖਿਲਾਫ ਸੀ, ਜਿਹੜੀ ਸਟੇਟ ਹੈਪਨ ਟੂ ਬੀ ਮੁਗਲਸ ਜਾਂ ਦਰਾ ਖੈਬਰ ਪਾਰ ਆਉਣ ਵਾਲੇ, ਜੇ ਉਹਨਾਂ ਦਾ ਮਜ਼ਹਬ ਇਸਲਾਮ ਸੀ ਤੇ ਇਹ ਲੜਾਈ ਇਸਲਾਮ ਨਾਲ ਨਹੀਂ ਸੀ। ਜਿਵੇਂ ਅੱਜ ਵੀ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਭਾਵੇਂ ਉਹ ਹਿੰਦੂ ਕਾਰਡ ਖੇਡ ਰਹੇ ਨੇ, ਪਰ ਅਸੀਂ ਅੱਜ ਵੀ ਇਹ ਨਹੀਂ ਕਹਿੰਦੇ ਕਿ ਭਾਈ ਸਾਡੀ ਲੜਾਈ ਕੋਈ ਹਿੰਦੂ ਧਰਮ ਦੇ ਖਿਲਾਫ ਹੈ। ਹਾਂ, ਉਦੋਂ ਵੀ ਸਟੇਟ ਦੇ ਖਿਲਾਫ ਸੀ, ਅੱਜ ਵੀ ਸਟੇਟ ਦੇ ਖਿਲਾਫ ਹੈ। ਤੇ ਇੱਕ ਗੱਲ ਦਾ ਧਿਆਨ ਰਹੇ, ਸਟੇਟ ਦਾ ਕਦੇ ਕੋਈ ਮਜ਼ਹਬ ਨਹੀਂ ਹੁੰਦਾ। ਸਟੇਟ ਦੇ ਵਿੱਚ ਜਿਹੜੇ ਲੋਕ ਕਾਬਜ਼ ਹੁੰਦੇ ਨੇ ਉਹ ਆਪਣੀ ਤਾਕਤ ਕਾਇਮ ਰੱਖਣ ਦੇ ਲਈ ਆਪਣੇ ਮਜ਼ਹਬ ਦਾ ਇਸਤੇਮਾਲ ਕਰਨ, ਕਿਸੇ ਦੂਸਰੇ ਮਜ਼ਹਬ ਦਾ ਕਰਨ, ਕਿਸੇ ਨੂੰ ਪੁੱਟ ਡਾਊਨ ਕਰਨ, ਕਿਸੇ ਨੂੰ ਵਡਿਆਣ। ਇੱਕ ਗੱਲ ਦਾ ਫਿਰ ਮੈਂ ਐਮਫਸਾਈਜ਼ ਕਰਨਾ ਚਾਹੁੰਦਾ ਕਿ ਸਟੇਟ ਦਾ ਕੋਈ ਧਰਮ ਨਹੀਂ ਹੁੰਦਾ। ਨਾ ਜ਼ੁਲਮ ਕਰਨ ਵਾਲੀ ਸਟੇਟ ਦਾ ਉਦੋਂ ਧਰਮ ਸੀ, ਨਾ ਜ਼ੁਲਮ ਕਰਨ ਵਾਲੀ ਸਟੇਟ ਦਾ ਅੱਜ ਧਰਮ ਹੈ। ਅਸੀਂ ਜ਼ੁਲਮ ਦੇ ਖਿਲਾਫ ਲੜੇ। ਅਦਰਵਾਈਜ਼ ਜਿਹੜਾ ਸਾਡਾ ਮੈਸੇਜ ਹੈ ਉਹ ਏਕ ਪਿਤਾ ਏਕਸ ਕੇ ਹਮ ਬਾਰਕ ਦਾ, ਕਿ ਸਾਰੀ ਕਾਇਨਾਤ ਉਸ ਰੱਬ ਦੀ ਹੈ, ਸਾਰੇ ਇਨਸਾਨ ਔਰ ਹਰ ਇੱਕ ਨੂੰ ਹੱਕ ਹੈ ਕਿ ਆਪਣੇ ਅਕੀਦੇ ਦੇ ਮੁਤਾਬਕ ਉਸ ਰੱਬ ਨੂੰ ਯਾਦ ਕਰੇ। ਜਿਸ ਮਰਜ਼ੀ ਢੰਗ ਦੇ ਨਾਲ ਉਹ ਇਬਾਦਤ ਕਰਨਾ ਚਾਹੁੰਦਾ ਹੈ, ਪੂਜਾ ਕਰਨਾ ਚਾਹੁੰਦਾ ਹੈ, ਮੰਨਣਾ ਚਾਹੁੰਦਾ ਹੈ ਰੱਬ ਨੂੰ, ਨਹੀਂ ਮੰਨਣਾ ਚਾਹੁੰਦਾ ਹੈ, ਇਹ ਵੀ ਉਹਨਾਂ ਨੂੰ ਹੱਕ ਹੈ। ਇਹ ਸਾਡਾ ਜਿਹੜਾ ਮੂਲ ਇਨਹੈਰੈਂਟ ਫੇਥ ਦਾ ਹਿੱਸਾ ਹੈ, ਜਿਹੜੀ ਸਭ ਤੋਂ ਖੂਬਸੂਰਤ ਬਿਊਟੀ ਹੈ ਸਿੱਖ ਧਰਮ ਦੀ। ਜੀ ਡਾਕਟਰ ਸਾਹਿਬ, ਬਿਲਕੁਲ ਸਾਡਾ ਸਮਾਂ ਸਮਾਪਤ ਹੋ ਚੁੱਕਿਆ ਹੈ। ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਮੈਸੇजेस ਹੋਰ ਵੀ ਕਮੈਂਟਸ ਤੇ ਸਾਡੀਆਂ ਜਿਹੜੇ ਸਾਡੇ ਦਰਸ਼ਕ ਹੈਗੇ ਉਹਨਾਂ ਵੱਲੋਂ ਸਵਾਲ ਹੋਰ ਵੀ ਬਹੁਤ ਸੀ, ਪਰ ਸਾਰਿਆਂ ਕੋਲੋਂ ਅਸੀਂ ਮਾਫੀ ਚਾਹਾਂਗੇ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਵਿਊਅਰਸ, ਤੁਸੀਂ ਸਾਨੂੰ sos@tv84.tv ਦੇ ਉੱਤੇ ਈਮੇਲ ਲਿਖ ਸਕਦੇ ਹੋ, ਆਪਣੇ ਕੁਐਸਚਨਸ ਤੇ ਸੁਝਾਅ ਸਾਨੂੰ ਭੇਜ ਸਕਦੇ ਹੋ, ਜਾਂ ਸੋਸ਼ਲ ਮੀਡੀਆ ਦੇ ਰਾਹੀਂ ਵੀ ਸਾਡੇ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ। ਸੋ ਇੱਥੇ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ। ਜਾਂਦੇ ਜਾਂਦੇ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। www
tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।